ਬੇਹਿੰਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਲ ਦੇ ਮੱਥੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। 40 ਸਾਲ ਦਾ ਲੰਬਾ ਸਫ਼ਰ ਤੇ ਪਾਕਿਸਤਾਨ ਦੇ ਮੱਥੇ ਤੇ ਸਜਿਆ ਓਲੰਪਿਕ ਦਾ 골ਡ ਮੈਡਲ। ਕਿਸੇ ਦੇ ਵਹਿਮੋ ਗੁਮਾਨ 'ਚ ਵੀ ਨਹੀਂ ਸੀ ਕਿ ਪਾਕਿਸਤਾਨ ਦੇ ਜ਼ਿਲ੍ਹਾ ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਮੀਆਂ ਚੰਨੂ ਦਾ ਅਰਸ਼ਦ ਨਦੀਮ ਪਾਕਿਸਤਾਨ ਦੀ ਓਲੰਪਿਕ ਦੇ ਵਿੱਚ 골ਡ ਮੈਡਲ ਜਿੱਤਣ ਦੀ ਬੁਝੀ ਉਮੀਦ ਨੂੰ ਇੱਕ ਵਾਰੀ ਫੇਰ ਜਗਾ ਦੇਗਾ। ਰਾਤ ਦੇ ਹਨੇਰੇ ਵਿੱਚ ਜਦੋਂ ਪਾਕਿਸਤਾਨ 'ਚ ਸਾਰੇ ਸੌ ਰਹੇ ਸੀ, ਉਦੋਂ ਅਰਸ਼ਦ ਨਦੀਮ ਨੇ ਇਸ ਸੁੱਤੀ ਹੋਈ ਕੌਮ ਨੂੰ ਜਗਾਇਆ ਆਪਣੇ 골ਡ ਮੈਡਲ ਦੇ ਨਾਲ। ਜੈਵਲਿਨ ਥਰੋ 92.97 ਮੀਟਰ ਦੇ ਨਾਲ ਸੁੱਟ ਕੇ ਅਰਸ਼ਦ ਨਦੀਮ ਨੇ ਓਲੰਪਿਕਸ ਦੇ ਵਿੱਚ ਇੱਕ ਆਲਮੀ ਰਿਕਾਰਡ ਲਾ ਦਿੱਤਾ। ਵਰਲਡ ਰਿਕਾਰਡ ਥਰੋ ਸੁੱਟ ਕੇ ਓਲੰਪਿਕਸ ਮੁਕਾਬਲਿਆਂ ਦੀ 118 ਸਾਲ ਦੀ ਤਾਰੀਖ ਦੇ ਵਿੱਚ ਸਭ ਤੋਂ ਲੰਬੀ ਥਰੋ ਸੁੱਟ ਦਿੱਤੀ। ਪਾਕਿਸਤਾਨ ਦਾ ਤੇ ਓਲੰਪਿਕ ਮੁਕਾਬਲਿਆਂ ਦਾ ਬੜਾ ਗਹਿਰਾ ਰਿਸ਼ਤਾ ਹੈ। ਇਹ ਰਿਸ਼ਤਾ ਜਿਹੜਾ ਇਹ ਸਨ 1948 ਤੋਂ ਚੱਲਦਾ ਆ ਰਿਹਾ ਹੈ, ਪਰ ਪਾਕਿਸਤਾਨ ਦਾ ਓਲੰਪਿਕਸ ਦੇ ਵਿੱਚ 골ਡ ਮੈਡਲ ਲੈਣ ਦਾ ਰਿਸ਼ਤਾ ਜਿਹੜਾ ਹੈ ਇਹ ਬਹੁਤ ਹੀ ਪੁਰਾਣਾ ਤੇ ਅਧੂਰਾ ਸੀ। ਇੱਕ ਖਾਬ ਤੇ ਅਫਸਾਨਾ ਸੀ, ਇਹਨੂੰ ਹਕੀਕਤ 'ਚ ਪਰੋਇਆ ਅਰਸ਼ਦ ਨਦੀਮ ਨੇ। ਅਰਸ਼ਦ ਨਦੀਮ ਜਿਨ੍ਹਾਂ ਦਾ ਤਾਲੁਕ ਮੀਆਂ ਚੰਨੂ ਤੋਂ ਹੈ, ਅਰਸ਼ਦ ਨਦੀਮ ਜਿਨ੍ਹਾਂ ਕੋਲ ਵਸਾਇਲ ਕਮ ਸੀ, ਅਰਸ਼ਦ ਨਦੀਮ ਜਿਨ੍ਹਾਂ ਕੋਲ ਸਪਾਂਸਰ ਨਹੀਂ ਸੀ ਹੈਗੇ, ਅਰਸ਼ਦ ਨਦੀਮ ਜਿਨ੍ਹਾਂ ਦੇ ਬਾਰੇ 'ਚ ਆਖਿਆ ਜਾ ਰਿਹਾ ਸੀ ਕਿ ਨੀਰਜ ਚੋਪੜਾ ਦੇ ਸਾਹਮਣੇ ਉਹ ਕੁਝ ਵੀ ਨਹੀਂ, ਅਰਸ਼ਦ ਨਦੀਮ ਜਿਨ੍ਹਾਂ ਦੇ ਬਾਰੇ 'ਚ ਮੀਮਸ ਬਣਦੇ ਸੀ, ਅਰਸ਼ਦ ਨਦੀਮ ਜਿਨ੍ਹਾਂ ਦੇ ਬਾਰੇ 'ਚ ਆਖਿਆ ਜਾਂਦਾ ਸੀ ਕਿ ਇਹ ਮੈਡਲ ਤੇ ਜਿੱਤ ਸਕਦੇ ਨੇ ਪਰ 골ਡ ਮੈਡਲ ਕਦੀ ਵੀ ਨਾ ਸੋਚਣ। ਪਰ ਅਰਸ਼ਦ ਨਦੀਮ ਨੇ ਸਾਬਤ ਕੀਤਾ ਕਿ ਜਦੋਂ ਹਿੰਮਤ ਤੇ ਲਗਨ ਹੋਵੇ ਫਿਰ ਕੁਝ ਵੀ ਹੋ ਸਕਦਾ ਹੈ। ਪਾਕਿਸਤਾਨ ਨੂੰ 40 ਸਾਲ ਬਾਅਦ 골ਡ ਮੈਡਲ ਜਿਤਾਇਆ, ਪਾਕਿਸਤਾਨ ਨੂੰ 32 ਸਾਲ ਬਾਅਦ ਓਲੰਪਿਕਸ ਦੇ ਵਿੱਚ ਮੈਡਲ ਜਿਤਾਇਆ। ਅਗਰ ਪਾਕਿਸਤਾਨ ਤੇ ਓਲੰਪਿਕਸ ਦੀ ਤਾਰੀਖ ਦੇਖੀ ਜਾਵੇ ਤੇ ਸਨ 1948 ਤੋਂ ਇਹ ਤਾਰੀਖ ਸ਼ੁਰੂ ਹੁੰਦੀ ਹੈ। ਸਨ 47 'ਚ ਜਦੋਂ ਪਾਕਿਸਤਾਨ ਆਜ਼ਾਦ ਹੋਇਆ ਤੇ 1948 ਦੇ ਵਿੱਚ ਪਹਿਲੀ ਵਾਰ ਓਲੰਪਿਕਸ ਗੇਮ 'ਚ ਗਿਆ ਤੇ ਕੋਈ ਵੀ ਮੈਡਲ ਨਹੀਂ ਮਿਲਿਆ। ਸਨ 1952 ਵਿੱਚ ਪਾਕਿਸਤਾਨ ਫਿਰ ਓਲੰਪਿਕਸ 'ਚ ਗਿਆ, ਕੋਈ ਵੀ ਮੈਡਲ ਨਹੀਂ ਮਿਲਿਆ। ਸਨ 1956 ਦੇ ਵਿੱਚ ਪਾਕਿਸਤਾਨ ਓਲੰਪਿਕਸ ਮੁਕਾਬਲੇ 'ਚ ਗਿਆ ਤੇ ਹਾਕੀ ਦੀ ਟੀਮ ਜਿਹੜੀ ਸੀ ਉਹ ਪਹੁੰਚੀ ਫਾਈਨਲ 'ਚ ਤੇ ਇੰਡੀਆ ਕੋ ਹਾਰ ਕੇ ਪਾਕਿਸਤਾਨ ਨੂੰ ਮਿਲਿਆ ਚਾਂਦੀ ਦਾ ਮੈਡਲ। ਉਸ ਤੋਂ ਬਾਅਦ ਫਿਰ 1960 ਦੇ ਵਿੱਚ ਪਾਕਿਸਤਾਨ ਦੀ ਹਾਕੀ ਟੀਮ ਫਾਈਨਲ 'ਚ ਪਹੁੰਚੀ ਤੇ ਫਾਈਨਲ 'ਚ ਪਹੁੰਚ ਕੇ ਇੰਡੀਆ ਕੋ ਲਿਆ ਬਦਲਾ ਤੇ ਪਾਕਿਸਤਾਨ ਨੇ ਇੰਡੀਆ ਨੂੰ ਹਰਾ ਕੇ ਓਲੰਪਿਕਸ ਦੀ ਤਾਰੀਖ ਦੇ ਵਿੱਚ ਪਹਿਲੀ ਵਾਰ 골ਡ ਮੈਡਲ ਜਿੱਤਿਆ। 1964 ਦੇ ਵਿੱਚ ਪਾਕਿਸਤਾਨ ਦੀ ਹਾਕੀ ਟੀਮ ਫਿਰ ਪਹੁੰਚੀ ਓਲੰਪਿਕਸ ਮੁਕਾਬਲਿਆਂ ਦੇ ਫਾਈਨਲ 'ਚ ਤੇ ਫਿਰ ਇੰਡੀਆ ਕੋ ਹਾਰ ਕੇ ਪਾਕਿਸਤਾਨ ਨੂੰ ਮਿਲਿਆ ਸਿਲਵਰ ਯਾਨੀ ਕਿ ਚਾਂਦੀ ਦਾ ਮੈਡਲ। ਸਨ 1968 ਦੇ ਵਿੱਚ ਪਾਕਿਸਤਾਨ ਦੀ ਹਾਕੀ ਟੀਮ ਫਿਰ ਫਾਈਨਲ 'ਚ ਪਹੁੰਚੀ ਤੇ ਫਾਈਨਲ 'ਚ ਪਾਕਿਸਤਾਨ ਦੀ ਹਾਕੀ ਟੀਮ ਨੇ ਹਰਾਇਆ ਆਸਟ੍ਰੇਲੀਆ ਨੂੰ 2-1 ਤੋਂ ਤੇ ਪਾਕਿਸਤਾਨ ਦੀ ਹਾਕੀ ਟੀਮ ਨੂੰ ਮਿਲਿਆ ਫਿਰ 골ਡ ਮੈਡਲ। 1972 ਦੇ ਵਿੱਚ ਪਾਕਿਸਤਾਨ ਦੀ ਹਾਕੀ ਟੀਮ ਫਿਰ ਆਪਣੀ ਫਾਈਨਲ 'ਚ ਪਰ ਜਰਮਨੀ ਕੋ ਹਾਰ ਗਈ। ਸਨ 1976 ਦੇ ਵਿੱਚ ਪਾਕਿਸਤਾਨ ਦੀ ਹਾਕੀ ਟੀਮ ਫਿਰ ਪਹੁੰਚੀ ਕੁਆਟਰ ਫਾਈਨਲ ਮੁਕਾਬਲਿਆਂ 'ਚ ਤੇ ਕੁਆਟਰ ਫਾਈਨਲ ਦਾ ਮੁਕਾਬਲਾ ਜਿੱਤ ਕੇ ਸੈਮੀਫਾਈਨਲ ਹਾਰ ਗਈ ਤੇ ਤੀਸਰੀ ਪੋਜੀਸ਼ਨ ਤੋਂ ਬਾਅਦ ਪਾਕਿਸਤਾਨ ਨੂੰ ਮਿਲਿਆ ਕਾਂਸੀ ਦਾ ਤਮਗਾ ਯਾਨੀ ਕਿ ਬ੍ਰਾਊਨਜ਼ ਮੈਡਲ। ਉਸ ਤੋਂ ਬਾਅਦ ਸਨ 80 ਦੇ ਵਿੱਚ ਪਾਕਿਸਤਾਨ ਨੂੰ ਮਿਲਿਆ ਇਨਫਰਾਦੀ ਤੌਰ ਤੇ ਯਾਨੀ ਕਿ ਇੰਡੀਵਿਜੂਅਲ ਗੇਮਸ ਦੇ ਵਿੱਚ ਪਾਕਿਸਤਾਨ ਦੇ ਸ਼ਾਹ ਹੁਸੈਨ ਜਿਹੜੇ ਬਾਕਸਰ ਸੀ, ਹੁਸੈਨ ਸ਼ਾਹ, ਉਹਨਾਂ ਨੂੰ ਮਿਲਿਆ ਬ੍ਰਾਊਨਜ਼ ਮੈਡਲ। ਉਸ ਤੋਂ ਬਾਅਦ ਸਨ 1984 ਦੇ ਵਿੱਚ ਪਾਕਿਸਤਾਨ ਦੀ ਹਾਕੀ ਟੀਮ ਫਿਰ ਫਾਈਨਲ ਚਪੜੀ ਤੇ ਪਾਕਿਸਤਾਨ ਦੀ ਹਾਕੀ ਟੀਮ ਨੇ ਫਿਰ ਜਿੱਤਿਆ 골ਡ ਮੈਡਲ। ਉਸ ਤੋਂ ਬਾਅਦ ਪਾਕਿਸਤਾਨ ਦੀ ਹਾਕੀ ਟੀਮ 1992 ਦੇ ਵਿੱਚ ਓਲੰਪਿਕਸ 'ਚ ਫਿਰ ਫਾਈਨਲ 'ਚ ਪਹੁੰਚੀ ਪਰ ਉਦੋਂ ਪਾਕਿਸਤਾਨ ਨੂੰ ਮਿਲਿਆ ਸਿਲਵਰ ਮੈਡਲ। ਯਾਨੀ 1992 ਤੋਂ ਬਾਅਦ ਪਾਕਿਸਤਾਨ ਨੂੰ ਓਲੰਪਿਕਸ ਦੇ ਵਿੱਚ ਇੱਕ ਵੀ ਸਿੰਗਲ ਮੈਡਲ ਨਹੀਂ ਮਿਲਿਆ ਤੇ ਸਨ 1984 ਤੋਂ ਬਾਅਦ ਪਾਕਿਸਤਾਨ ਨੂੰ ਇੱਕ ਵੀ 골ਡ ਮੈਡਲ ਨਹੀਂ ਮਿਲਿਆ ਤੇ ਅਰਸ਼ਦ ਨਦੀਮ ਨੇ 40 ਸਾਲ ਦਾ ਇੰਤਜ਼ਾਰ ਤੋੜਿਆ ਤੇ ਪਾਕਿਸਤਾਨ ਦੇ ਵਿੱਚ ਇਸ ਵੇਲੇ ਜਸ਼ਨ ਦਾ ਸਮਾਂ ਹੈ। ਮੀਆਂ ਚੰਨੂ ਦੇ ਇੱਕ ਛੋਟੇ ਜਿਹੇ ਕਸਬੇ ਦਾ ਅਰਸ਼ਦ ਨਦੀਮ ਕੌਣ ਹੈ? ਗੁਮਨਾਮੀ ਚੋਂ ਨਿਕਲ ਕੇ ਸ਼ੋਹਰਤ ਦੀ ਜ਼ਿੰਦਗੀ ਪਾਉਣ ਵਾਲਾ ਅਰਸ਼ਦ ਨਦੀਮ ਕੌਣ ਹੈ? ਪਾਕਿਸਤਾਨ ਦੇ ਵਿੱਚ ਕਿੰਨੇ % ਲੋਕ ਇਸ ਖੇਡ ਨੂੰ ਜਾਣਦੇ ਨੇ? ਪਾਕਿਸਤਾਨ ਦੇ ਵਿੱਚ ਕਿੰਨੇ % ਲੋਕ ਇਸ ਖੇਡ ਦੇ ਵਿੱਚ ਦਿਲਚਸਪੀ ਰੱਖਦੇ ਨੇ? ਪਾਕਿਸਤਾਨ ਦੇ ਵਿੱਚ ਕਿੰਨੇ % ਲੋਕ ਇਸ ਗੇਮ ਦੇ ਰੂਲਸ ਐਂਡ ਰੈਗੂਲੇਸ਼ਨ ਜਾਣਦੇ ਨੇ? ਯਕੀਨਨ ਕੋਈ ਵੀ ਨਹੀਂ।
ਕਿਉਂਕਿ ਇਹ ਗੇਮ ਜਿਹੜੀ ਹੈ ਇਹ ਅਰਸ਼ਦ ਨਦੀਮ ਨੇ ਸ਼ੁਰੂ ਕੀਤੀ ਤੇ ਇਸ ਗੇਮ ਦੇ ਵਿੱਚ ਅਰਸ਼ਦ ਨਦੀਮ ਨੇ ਸਾਬਤ ਕੀਤਾ ਕਿ ਉਹ ਵਾਕਈ ਪਾਕਿਸਤਾਨ ਦੇ ਹੀਰੋ ਨੇ। ਇੰਡੋਜ਼ ਟੀਵੀ ਵੱਲੋਂ ਅਰਸ਼ਦ ਨਦੀਮ ਨੂੰ ਸੈਲੂਟ।